28 ਸੂਬਿਆਂ ਦੇ ਕਹਿੰਦੇ ਮੁੱਖ ਮੰਤਰੀ ਸੱਦੇ ਪਰ ਆਇਆ ਕੋਈ ਨਹੀਂ ਜੀ। ਬਿਲਕੁਲ ਜੀ, ਇਹ ਸਵਾਲ ਜਿਸ ਦਿਨ ਵਿਧਾਨ ਸਭਾ ਦਾ ਸੈਸ਼ਨ ਹੋਇਆ, ਹਾਂਜੀ, ਉਸ ਤੋਂ ਬਾਅਦ ਤੇ ਬਹੁਤ ਵੱਡੇ ਪੱਧਰ ਤੇ ਉੱਠਿਆ। ਹੂੰ, ਪਹਿਲਾਂ ਤਾਂ ਮੀਡੀਆ 'ਚ ਹੀ ਗੱਲ ਸੀ, ਦੂਜੀਆਂ ਧਿਰਾਂ ਦੀ ਹੀ ਗੱਲ ਸੀ, ਹੂੰ, ਪਰ ਹੁਣ ਖੁਦ ਸਰਕਾਰ ਨੇ ਗੱਲ ਸਾਹਮਣੇ ਆ ਕੇ ਕਹਿਣੀ ਸ਼ੁਰੂ ਕਰ ਦਿੱਤੀ। ਠੀਕ ਹੈ ਜੀ। ਪਹਿਲਾਂ ਤਾਂ ਹਰਜੋਤ ਬੈਂਸ ਨੇ ਮੰਚ ਤੋਂ, ਉਸ ਰਾਜਨੀਤਿਕ ਸਟੇਜ ਤੋਂ ਇਹ ਗੱਲ ਦੁਹਰਾਈ ਹੂੰ, ਕਿ ਜੀ 28 ਸੂਬਿਆਂ ਦੇ ਮੁੱਖ ਮੰਤਰੀ ਨੂੰ ਸੱਦਾ ਦੇਣ ਗਏ ਸੀ, ਕੋਈ ਨਹੀਂ ਆਇਆ ਜੀ, ਕਿਸੇ ਨੇ ਸ਼ਰਧਾ ਨਹੀਂ ਦਿਖਾਈ। ਅਸੀਂ ਤਾਂ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਵੀ, ਪੰਜਾਬ ਦਿਆਂ ਨੂੰ, ਧਾਰਮਿਕ ਸ਼ਖਸੀਅਤਾਂ ਨੂੰ ਵੀ, ਸਾਰਿਆਂ ਨੂੰ ਸੱਦੇ ਦਿੱਤੇ ਸੀ ਜੀ, ਕੋਈ ਨਹੀਂ ਆਇਆ। ਹੂੰ, ਕੱਲੇ ਕੇਜਰੀਵਾਲ ਜੀ ਨਿਮਰ ਹੋ ਕੇ ਲਗਾਤਾਰ ਸੇਵਾ ਚੁੱਕੇ ਨੇ। ਦੇਖੋ ਜੀ ਆਏ ਪਏ ਨੇ। ਵਾਹ, ਚਲੋ, ਅੱਛਾ, ਤੁਸੀਂ ਕੇਜਰੀਵਾਲ ਦਿਖਾਉਣਾ, ਐਸਜੀਪੀਸੀ ਨੇ ਸੁਖਵੀਰ ਦਿਖਾਉਣਾ, ਤੁਹਾਨੂੰ ਇਹ ਤੋਂ ਉੱਪਰ ਕੁਝ ਦਿਖਦਾ ਹੀ ਨਹੀਂ। ਸਹੀ ਹੈ ਜੀ। ਹੁਣ 28 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਤੁਸੀਂ ਸੱਦਾ ਦਿਓ, ਰਾਜਪਾਲ ਉਪ ਰਾਜਪਾਲਾਂ ਨੂੰ ਸੱਦਾ ਦਿਓ, ਕੇਂਦਰੀ ਮੰਤਰੀਆਂ ਨੂੰ ਸੱਦਾ ਦਿਓ, ਦੇਸ਼ ਦੇ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੂੰ ਸੱਦਾ ਦਿਓ, ਕੋਈ ਨਾ ਆਵੇ, ਸਵਾਲ ਤਾਂ ਹੋਏਗਾ। ਸਹੀ ਹੈ। ਇਹਦਾ ਮਤਲਬ ਇਹ ਨਹੀਂਗਾ ਕਿ ਉਹਨਾਂ ਸਾਰਿਆਂ ਨੇ 350 ਸਾਲਾ ਸ਼ਹੀਦੀ ਸਮਾਗਮਾਂ ਤੋਂ ਪਾਸਾ ਵੱਟਿਆ। ਕਈ ਸੂਬਿਆਂ ਦੇ ਵਿੱਚ, ਦਿੱਲੀ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਪਟਨਾ ਦੇ ਵਿੱਚ, ਹਰ ਥਾਵਾਂ ਦੇ ਉੱਤੇ ਸਰਕਾਰਾਂ ਨੇ ਸ਼ਿਰਕਤ ਕੀਤੀ ਆਪੋ ਆਪਣੇ ਪੱਧਰਾਂ ਦੇ ਜਿਹੜੇ ਸਮਾਗਮ ਹੋਏ। ਸਹੀ ਹੈ ਨਾ। ਹਰਿਆਣਾ ਦੇ ਵਿੱਚ ਤਾਂ ਪ੍ਰਧਾਨ ਮੰਤਰੀ ਕੁਰਕਸ਼ੇਤਰ ਤੱਕ ਆਏ, ਪਰ ਸਵਾਲ ਇਹ ਵੀ ਹੈ ਕਿ ਜੇ ਤੁਸੀਂ ਕੁਰਕਸ਼ੇਤਰ ਤੱਕ ਆ ਸਕਦੇ ਹੋ, ਤੁਸੀਂ ਅਨੰਦਪੁਰ ਸਾਹਿਬ ਕਿਉਂ ਨਹੀਂ ਆਏ? ਸਵਾਲ ਇਹ ਵੀ ਹੈ ਕਿ ਤੁਸੀਂ ਜੇ ਸਰਕਾਰੀ ਸੱਦਾ ਸੀ, ਸਰਕਾਰੀ ਸਟੇਜ ਤੇ ਨਹੀਂ ਜਾਣਾ ਸੀ, ਤੁਹਾਡੀ ਉਹਨਾਂ ਨਹੀਂ ਬਣਦੀ, ਤਾਂ ਐਸਜੀਪੀਸੀ ਸਟੇਜ ਹੈਗੀ ਸੀ। ਸਹੀ ਹੈ, ਜੇ ਤੁਸੀਂ ਉਹਦੀ ਸਟੇਜ ਤੇ ਨਹੀਂ ਜਾਣਾ ਸੀ, ਗੁਰੂ ਦੀ ਚੌਖੜ ਤਾਂ ਹੈਗੀ ਸੀ, ਗੁਰੂ ਦਾ ਦਰ ਤਾਂ ਹੈਗਾ ਸੀ, ਹੈਗਾ ਸੀ। ਸਹੀ ਗੱਲ। ਤੁਸੀਂ ਉੱਥੇ ਤੱਕ ਵੀ ਨਹੀਂ ਆਏ। ਸੋ ਇਹਦਾ ਮਤਲਬ ਬੀਜੇਪੀ ਵੀ ਕਿਸੇ ਏਜੰਡੇ ਤਹਿਤ ਕੰਮ ਕਰ ਰਹੀ ਹੈ। ਪਰ ਹੁਣ ਇਹ ਤੋਂ ਅੱਗੇ ਵੱਧ ਕੇ ਗੱਲ ਜੀ, ਮੁੱਖ ਮੰਤਰੀ ਭਗਵੰਤ ਮਾਨ ਵੀ ਸਟੇਜ ਤੋਂ ਇਹ ਗੱਲ ਕਹਿੰਦੇ ਨਜ਼ਰ ਆਏ, ਤੇ ਖੁਦ ਅਮਨ ਅਰੋੜਾ ਵੀ ਕਹਿ ਰਹੇ ਸੀਗੇ ਜੀ ਕਿ ਨਾ ਬੀਜੇਪੀ ਆਪ ਆਈ, ਨਾ ਇਹਨਾਂ ਨੇ ਕਿਸੇ ਹੋਰ ਨੂੰ ਆਉਣ ਦਿੱਤਾ। ਹੁਣ ਸਵਾਲ ਇਹ ਹੈ ਕਿ ਜਿਹੜੇ ਤਾਂ ਬੀਜੇਪੀ ਦੇ ਨਾਲ ਨੇ, ਬੀਜੇਪੀ ਦੇ ਹੀ ਸੀਐਮ ਨੇ, ਬੀਜੇਪੀ ਦੀ ਹੀ ਜਿਹੜੇ ਸੂਬਿਆਂ 'ਚ ਸਰਕਾਰ ਹੈ, ਜਾਂ ਜਿੱਥੇ ਭਾਈਵਾਲ ਸਰਕਾਰ ਹੈ, ਉੱਥੇ ਤੱਕ ਤਾਂ ਜ਼ੋਰ ਜਮਾਇਸ਼ ਚੱਲ ਗਿਆ ਹੋਊਗਾ। ਜਿਹਦੇ ਘਰੇ ਤੁਸੀਂ ਬ੍ਰੇਕਫਾਸਟ ਤੇ ਜਾ ਕੇ ਸਟਾਲਿਨ ਨੂੰ ਕਹਿੰਦੇ ਸੀ ਮੇਰਾ ਤਾਂ ਜੀ ਕਰਦਾ ਇੱਥੇ ਹੀ ਰਹਿ ਜਾਵਾਂ, ਆਹ ਕਰ ਲਵਾਂ, ਉਹ ਕਰ ਲਵਾਂ, ਹੈਨਾ, ਉਹ ਵੀ ਨਹੀਂ ਆਏ। ਕਿਉਂ ਨਹੀਂ ਆਏ? ਕਿ ਉਹਨਾਂ ਨੂੰ ਲੱਗਿਆ ਕਿ ਤੁਸੀਂ ਧਾਰਮਿਕ ਸਮਾਗਮ ਦੇ ਵਿੱਚ ਹੀ ਵਿਤਕਰੇ ਰਾਹੀਂ ਵਿਚਰ ਰਹੇ ਹੋ, ਤੁਸੀਂ ਸਾਂਝਾ ਨਹੀਂ ਕਰਦਾ। ਸ਼੍ਰੋਮਣੀ ਕਮੇਟੀ ਤੁਹਾਡਾ ਟਕਰਾਅ ਕੀ ਦੂਸਰਿਆਂ ਨੂੰ ਆਉਣ ਤੋਂ ਰੋਕ ਗਿਆ ਮਹਿਮਾਨਾਂ ਨੂੰ? ਮਤਲਬ ਘਰੇ ਸਮਾਗਮ ਰੱਖਿਆ ਹੋਵੇ ਔਰ ਭਰਾ ਆਪਸ ਵਿੱਚ ਟਕਰਾਈ ਜਾਣ, ਤਾਂ ਭੂਆ ਫੁੱਫੜ ਤਾਂ 100 ਵਾਰ ਸੋਚਦੇ ਜਾਣ ਲੱਗੇ ਬਈ ਕਿਹਦੇ ਕੰਨੀ ਰਹਾਂਗੇ, ਕਿਹਦੇ ਕੰਨੀ ਨਹੀਂ ਰਹਾਂਗੇ, ਕਿਹਨੂੰ ਨਾਰਾਜ਼ ਕਰੀਏ, ਕਿਹਨੂੰ ਨਾ ਕਰੀਏ। ਸਹੀ ਹੈ, ਬਿਲਕੁਲ ਜੀ, ਬਿਲਕੁਲ। ਹੋ ਸਕਦਾ ਕਿ ਅਗਲੇ ਕਹਿਣ ਵੀ ਪੰਜਾਬ ਦਾ ਟਕਰਾਅ ਹੈ, ਟਕਰਾਅ ਦਾ ਅਸਰ ਤੁਹਾਡੇ ਤੁਸੀਂ ਲੀਡਰਾਂ ਨੂੰ ਰੋਨੇ ਹੋ, ਸੰਗਤ ਵੀ ਨਹੀਂ ਆਈ। ਸਹੀ ਹੈ, ਗੱਲ ਤਾਂ ਇਹ ਵੀ ਹੈ। ਮੈਂ 23 ਤਰੀਕ ਨੂੰ ਵੀ ਸ਼੍ਰੀ ਅਨੰਦਪੁਰ ਸਾਹਿਬ ਖੇਤਰ 'ਚ ਸੀਗਾ, ਠੀਕ ਹੈ ਜੀ, 25 ਤਰੀਕ ਨੂੰ ਵੀ ਉੱਥੇ ਸਮਾਗਮਾਂ 'ਚ ਸੀਗਾ, ਤੇ ਸੰਗਤ ਜਿਹੜੀ ਆਈ ਉਹ ਆਪ ਮਹਾਰੇ ਇਲਾਕੇ ਦੀ ਆਈ, ਖੇਤਰ ਦੀ ਆਈ, ਜਾਂ ਤੁਹਾਡੀਆਂ ਸਰਕਾਰੀ ਬੱਸਾਂ 'ਚ ਢੋਈ ਤੁਸੀਂ। ਸਹੀ ਹੈ। ਤੇ ਉਹ ਵੀ ਉਹ ਢੋਈ ਜਿਹੜੇ ਤੁਹਾਡਾ ਸਰਪੰਚ ਚਾਹੂਗਾ, ਤੁਹਾਡਾ ਭਗਤ ਚਾਹੂਗਾ, ਤੁਹਾਡਾ ਪਿੰਡ ਦਾ ਮੈਂਬਰ ਚਾਹੂਗਾ ਕਿ ਉਹੀ ਸਰਕਾਰੀ ਬੱਸ ਚੜਿਆ। ਤੁਸੀਂ ਆਮ ਸ਼ਰਧਾਲੂ ਨੂੰ, ਗੁਰੂ ਦੇ ਸ਼ਰਧਾਲੂ ਨੂੰ ਨਹੀਂ ਚੜ੍ਹਨ ਦਿੱਤਾ, ਤੁਸੀਂ ਆਪਣੀ ਪਾਰਟੀ ਦੇ ਸ਼ਰਧਾਲੂ ਚੜਾ ਕੇ ਲਿਆਂਦੇ। ਸਹੀ ਹੈ, ਬਿਲਕੁਲ। ਕਿ ਜਿਹੜੇ ਸਿੱਧੇ ਸਾਡੇ ਪੰਡਾਲ 'ਚ ਜਾਣ, ਹੋਰ ਕਿਤੇ ਨਾ ਚਲੇ ਜਾਣ। ਸਹੀ ਹੈ। ਤੁਸੀਂ ਇਹ ਕੋਸ਼ਿਸ਼ ਰਹੇ। ਮਤਲਬ ਅੱਗੇ ਜਦੋਂ ਰੈਲੀਆਂ ਹੁੰਦੀਆਂ ਸੀਗੀਆਂ ਹੋਲੇ ਮਹੱਲੇ ਤੇ, ਫਤਿਹਗੜ੍ਹ ਸਾਹਿਬ ਦੀ ਸਭਾ ਤੇ, ਜਾਂ ਮਾਘੀ ਮੇਲੇ ਤੇ, ਤਾਂ ਉਹਨਾਂ ਰੈਲੀਆਂ ਦੇ ਵਿੱਚ ਲੋਕ ਵੱਖੋ-ਵੱਖ ਪਾਰਟੀਆਂ ਦੀਆਂ ਬੱਸਾਂ 'ਚ ਚੜ੍ਹ ਕੇ ਪਿੰਡਾਂ ਤੋਂ ਆ ਜਾਂਦੇ ਸੀ, ਜਾਂਦੇ ਸੀ ਪਹਿਲਾਂ ਗੁਰੂ ਘਰ ਕੰਨੀ, ਜਾਂਦੇ ਸੀ, ਏਦਾਂ ਹੀ ਸੀ, ਬਿਲਕੁਲ। ਉਸ ਤੋਂ ਬਾਅਦ ਰੈਲੀ 'ਚ ਜਾਣਾ, ਨਹੀਂ ਜਾਣਾ, ਅਗਲੇ ਦੀ ਮਰਜ਼ੀ, ਮੇਲਾ ਦੇਖ ਕੇ ਮੁੜ ਜਾਣਾ, ਅਗਲੇ ਦੀ ਮਰਜ਼ੀ, ਹੈਨਾ। ਕਿਤੇ ਢਾਡੀ ਸੁਣਨ ਬੈਠ ਕੇ ਕਿਤੇ, ਤਾਂ ਏਦਾਂ ਟੈਗ ਤਾਂ ਨਹੀਂ ਲੱਗੇ ਹੁੰਦੇ ਸੀ ਕਿ ਬਾਂਹ ਤੋਂ ਫੜ ਕੇ ਅੰਦਰੇ ਵੜਨੇ। ਸਹੀ ਹੈ। ਤੇ ਤੁਸੀਂ ਜਮਾ ਹੀ ਸ਼ਰਮ ਲਾਤੀ ਕਿ ਸਰਕਾਰੀ ਬੱਸ ਚੜਾ ਕੇ ਆਏ ਤਾਂ ਸਾਡੇ ਪੰਡਾਲ 'ਚ ਰਹੇਗਾ, ਹੋਰ ਕਿਤੇ ਨਹੀਂ ਜਾ ਸਕਦਾ। ਪੁਰਾਤਨ ਸ਼ਹਿਰ ਤੱਕ ਦੇ ਅੰਦਰ ਤੁਸੀਂ ਨਾਕੇ ਲਾਤੇ ਪੁਲਿਸ ਦੇ। ਪੁਲਿਸ ਛਾਉਣੀ 'ਚ ਬਦਲਤਾ ਅਨੰਦਪੁਰ ਸਾਹਿਬ ਨੂੰ। ਚੰਡੀਗੜ੍ਹ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਰਾਹ ਦੇ ਵਿੱਚ ਇੱਕ ਵੀ ਲੰਗਰ ਨਹੀਂ ਸੀ। ਸਹੀ ਹੈ। ਕਿਉਂਕਿ ਪਿੰਡਾਂ ਵਾਲੇ ਲੰਗਰ ਤਾਂ ਲਾਉਣ ਜੇ ਸੰਗਤ ਖੁੱਲੀ ਜਾਂਦੀ ਦਿਖੇ ਉਹਨਾਂ ਨੂੰ। ਜਦੋਂ ਸੰਗਤੇ ਨਹੀਂ ਦਿਖ ਰਹੀ ਤਾਂ ਲੰਗਰ ਕਿਵੇਂ ਲਾਉਣ? ਤੇ ਜੇ ਕੇਜਰੀਵਾਲ VIP ਸਮਝ ਕੇ ਤੁਸੀਂ ਬੁਲਾਉਂਦੇ ਹੋ ਤਾਂ ਉਹਦੇ ਲਈ ਚੌਪਰ ਦਾ ਇੰਤਜ਼ਾਮ ਕਰਦੇ ਹੋ, ਉਹਦੇ ਲਈ ਹੈਲੀਪੈਡ ਦਾ ਇੰਤਜ਼ਾਮ ਕਰਦੇ ਹੋ, ਉਹਦੇ ਲਈ ਸਿਕਿਉਰਿਟੀ ਦਾ ਇੰਤਜ਼ਾਮ ਕਰਦੇ ਹੋ, ਉਹਦੇ ਲਈ ਕਮੇਟੀ, ਸਵਾਗਤੀ ਕਮੇਟੀ ਬਣਾਉਂਦੇ ਹੋ, ਸਾਰਾ ਕੁਛ। ਜੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦੇ ਦਿੱਤੇ ਸੀ, ਰਾਸ਼ਟਰਪਤੀ ਨੂੰ ਸੱਦੇ ਦਿੱਤੇ ਸੀ, ਕੋਈ ਤਾਲਮੇਲ ਕਮੇਟੀ ਹੈਗੀ ਸੀ ਤੁਹਾਡੀ ਜਿਹਨੇ ਮੁੜ ਕੇ ਪੁੱਛਿਆ ਹੋਵੇ? ਕਿ ਕਾਰਡ ਦੇ ਕੇ ਸਿਰਫ ਸੋਸ਼ਲ ਮੀਡੀਆ ਤੇ ਪਾਉਣਾ ਹੀ ਕੰਮ ਸੀ ਤੁਹਾਡਾ? ਕੋਈ ਸਵਾਗਤੀ ਕਮੇਟੀ ਹੈਗੀ ਸੀ?
ਮਤਲਬ ਅਮਨ ਅਰੋੜਾ ਨੂੰ ਮੀਡੀਆ ਵਾਲੇ ਪੁੱਛ ਰਹੇ ਸੀ ਜੀ ਕਿ ਆਏ ਨਹੀਂ ਮਹਿਮਾਨ, ਅਸੀਂ ਤਾਂ ਆਪ ਉਡੀਕੀ ਜਾਂਦੇ ਆ ਜੀ। ਮਤਲਬ ਪਤਾ ਹੀ ਨਹੀਂ ਤੁਹਾਨੂੰ ਕਿਸੇ ਨੂੰ ਕੁਛ ਕਿ ਕੋਈ ਆ ਰਿਹਾ ਕਿ ਨਹੀਂ ਆ ਰਿਹਾ। ਪਹਿਲਾਂ ਚਾਕ ਆਊਟ ਹੁੰਦਾ ਪ੍ਰੋਗਰਾਮ ਸਾਰਾ, ਉਹ ਲੀਕਿਆ ਜਾਂਦਾ, ਸਿਕਿਉਰਿਟੀ ਵਾਲਿਆਂ ਨਾਲ ਤਾਲਮੇਲ ਬਣਦਾ, ਸਾਰਾ ਕੁਝ ਸਿਸਟਮ ਹੁੰਦਾ। ਮਤਲਬ ਇਹ ਤੋਂ ਵੱਡਾ ਝਟਕਾ ਤੁਹਾਡੇ ਲਈ ਕੀ ਹੋਊਗਾ ਕਿ ਤੁਸੀਂ ਪ੍ਰਧਾਨ ਮੰਤਰੀ ਦੇ ਬੂਹੇ ਤੇ ਬਾਰ-ਬਾਰ ਗਏ ਸੱਦਾ ਦੇਣ, ਅਗਲੇ ਤੋਂ ਸੱਦਾ ਲੈਣ ਲਈ ਵੀ ਬੂਹਾ ਨਹੀਂ ਖੋਲਿਆ। ਸਹੀ ਹੈ, ਇਹ ਪ੍ਰਧਾਨ ਮੰਤਰੀ ਦਾ ਵੀ ਇੱਕ ਉਹ ਹੈ। ਹੁਣ ਇਹਦਾ ਮਤਲਬ ਤੁਸੀਂ ਰਾਜਨੀਤਿਕ ਤੌਰ ਤੇ ਨਹੀਂ ਟਕਰਾ ਰਹੇ, ਤੁਸੀਂ ਧਾਰਮਿਕ ਮੁੱਦਿਆਂ ਤੇ ਵੀ ਟਕਰਾਅ ਚ ਆ ਗਏ। ਸਹੀ ਹੈ। ਤੁਹਾਡੀ ਅੰਦਰ ਦੀ ਹਉਮੈ ਦੋ ਹੀ ਤਰ੍ਹਾਂ ਦੀ, ਕੇਂਦਰ ਤੋਂ ਲੈ ਕੇ ਸੂਬੇ ਤੱਕ ਦੀ, ਸਟੇਟ ਬਨਾਮ ਕੇਂਦਰ, ਇਹ ਟਕਰਾਅ ਸਾਡੀਆਂ ਸ਼ਤਾਬਦੀਆਂ ਤੱਕ ਤੇ ਅਸਰ ਪਾ ਰਿਹਾ। ਤੁਹਾਡੇ ਅੰਦਰ ਕੁਝ ਹੈਗਾ। ਉੱਥੇ ਮੈਨੂੰ ਕੋਈ ਪੁੱਛ ਰਿਹਾ ਸੀਗਾ, ਮੇਰਾ ਪੱਤਰਕਾਰ ਸਾਥੀ, ਕਹਿੰਦਾ ਜੀ ਇਹਨਾਂ ਨੇ ਪਲਾਸਟਿਕ ਦੇ ਫੁੱਲ ਲਾਏ ਨੇ ਜੀ। ਅੱਛਾ। ਮੈਂ ਕਿਹਾ ਭਰਾਵਾ, ਉਹ ਹਰਸਿਮਰਤ ਦਾ ਇੱਕ ਉਹ ਬਹੁਤ ਮਸ਼ਹੂਰ ਹੁੰਦਾ ਸੀਗਾ, ਉਹ ਕਹਿੰਦੀ ਕਿ ਜਿਹਨੇ ਚਿੱਟੇ ਦਾ ਕਾਰੋਬਾਰ ਕੀਤਾ ਉਹਦਾ ਕੱਖ ਨਾ ਰਹੇ, ਲੋਕ ਬਹੁਤ ਕੁਝ ਕਹਿੰਦੇ ਆ ਜੀ ਕਿ ਹਨਾ। ਤੇ ਉਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਕੇ ਕੇਜਰੀਵਾਲ ਕਹਿ ਰਿਹਾ ਸੀਗਾ ਵੀ ਕਿ ਜੇ ਅਸੀਂ ਬੇਈਮਾਨੀ ਦਾ ਇੱਕ ਵੀ ਪੈਸਾ ਕਮਾਇਆ ਹੋਵੇ ਤਾਂ ਗੁਰੂ ਸਾਨੂੰ ਸਜ਼ਾ ਦੇਵੇ। ਮੈਂ ਕਿਹਾ ਦੇਖੀ ਕਿਤੇ ਇੱਥੇ ਕਹੇ ਬੋਲ ਪੁੱਗ ਵੀ ਜਾਂਦੇ ਆ ਜੀ ਕੀਤਾ ਹੋਊਗਾ। ਸੋ ਪਲਾਸਟਿਕ ਦੇ ਫੁੱਲੇ ਲੱਗੇ, ਪਲਾਸਟਿਕ ਦੇ ਕੀੜੇ ਵੀ ਪੈ ਜਾਂਦੇ ਆ। ਮੈਂ ਕਿਹਾ ਇਹ ਵੀ ਦੇਖ ਲਓ। ਸੋ ਇਸ ਲਈ ਇਹ ਤਾਂ ਤੈਅ ਹੋ ਜਾਣਾ ਜੀ, ਜੇ ਤੁਸੀਂ ਇਹਦੇ ਵਿੱਚੋਂ ਵੀ ਸਿਆਸਤ ਕਰ ਰਹੇ ਹੋ, ਸਭ ਨੂੰ ਦਿਖ ਰਿਹਾ। ਸਹੀ ਹੈ। ਸੋ ਇੱਥੇ ਠੀਕ ਹੈ, 300 ਸਾਲਾਂ ਦੇ ਸਮੇਂ ਅਕਾਲੀਆਂ ਦਾ ਰਾਜ ਸੀਗਾ ਤੇ ਉਹ SGPC ਨੂੰ ਪਿੱਛੇ ਬੈਠ ਕਰਕੇ ਆਪ ਮੂਹਰੇ ਬੈਠਦੇ ਸੀ। ਉਸ ਸਮੇਂ ਵੀ ਟਕਰਾਅ ਹੋਇਆ ਸੀ ਟੌੜੇ ਦੇ ਅੱਡ ਸਟੇਜ ਤੇ ਪਰ ਤੁਸੀਂ ਨਿਮਰ ਹੋ ਕੇ ਚਲੇ ਜਾਂਦੇ ਜੀ। ਇੰਨਾ ਹੀ ਤੁਹਾਨੂੰ ਗੁਰੂ ਪ੍ਰਤੀ ਸ਼ਰਧਾ ਸੀ, ਤੁਸੀਂ ਕਹਿੰਦੇ ਭਾਈ SGPC ਵਾਲਿਆਂ ਨੇ ਕਰਨਾ ਲਾਇਆ, ਅਸੀਂ ਪਿੱਛੇ ਬਹਿ ਜਾਂਦੇ ਹਾਂ। ਸਹੀ ਗੱਲ। ਬੈਠਦੇ ਜਾ ਕੇ ਸ਼ਾਇਦ ਤੁਹਾਡਾ ਕੱਦ, ਤੁਹਾਡਾ ਮਾਣ ਹੋਰ ਵੱਧਦਾ, ਪਰ ਤੁਸੀਂ ਸ਼ਤਾਬਦੀ ਸਮਾਗਮਾਂ ਨੂੰ ਵੀ ਸ਼ਕਤੀ ਪ੍ਰਦਰਸ਼ਨ ਚ ਬਦਲੋਗੇ, ਟਕਰਾਅ ਚ ਬਦਲੋਗੇ ਜੀ। ਸਹੀ ਹੈ। ਸੋ ਆਹ ਸਥਿਤੀ ਨੇ ਇਹ ਸਵਾਲ ਲਿਆ ਖੜਾ ਕਰ ਦਿੱਤਾ ਜੀ ਕਿ ਸੱਦੇ ਐਡੇ ਮਹਿਮਾਨ ਆਇਆ ਕੋਈ ਵੀ ਨਹੀਂ। ਜਵਾਬ ਤੁਹਾਨੂੰ ਹੀ ਦੇਣਾ ਪੈਣਾ। ਸਰਕਾਰ ਦਾ ਫਰਜ਼ ਹੈ ਕਿ ਦਵੇ ਜਵਾਬ, ਕਿਉਂ ਨਹੀਂ ਆਏ, ਕਹਿ ਕੇ ਨਹੀਂ ਸਰਨਾ ਕਿ ਬੁਲਾਏ ਸੀ ਜੀ ਆਏ ਨੇ। ਅਸਲ ਦੇ ਵਿੱਚ ਨਾ ਸ਼ਰਮਾ ਜੀ, ਜਦੋਂ ਸਾਡੇ ਸੱਦੇ ਨੂੰ ਕਬੂਲ ਨਹੀਂ ਕਰ ਰਿਹਾ ਨਾ, ਫਿਰ ਨਿਰਾ ਪੂਰਾ ਦੂਜੇ ਨੂੰ ਨਹੀਂ ਦੋਸ਼ ਦੇਈਦਾ ਹੁੰਦਾ। ਤੁਹਾਡੇ ਸੱਦੇ ਦੇ ਵਿੱਚ ਕੀ ਆ ਉਹ ਵੀ ਦੇਖਣਾ ਪੈਂਦਾ ਹੁੰਦਾ। ਤੁਸੀਂ ਸੱਦਾ ਦੇ ਕਿਸ ਤਰੀਕੇ ਦਾ ਰਹੇ ਹੋ। ਇੱਕ ਛੋਟੀ ਜਿਹੀ ਤੁਹਾਨੂੰ ਮਿਸਾਲ ਦਿੰਦਾ, ਆਪਾਂ ਪਿੰਡਾਂ 'ਚ ਹੀ ਆਏ ਨਾ ਸਾਰੇ, ਤੇ ਪਿੰਡਾਂ ਦੇ ਵਿੱਚ ਪਾਈਪਲਾਈਨਸ ਪੈਂਦੀਆਂ ਨੇ। ਜਦੋਂ ਸਾਂਝੇ ਘਰ ਇਕੱਠੇ ਹੋ ਕੇ ਕਈ ਆਪਦੀ ਜ਼ਮੀਨ ਨੂੰ ਪਾਣੀ ਲੈ ਕੇ ਜਾਂਦੇ ਜਿੱਥੇ ਪਾਣੀ ਮਾੜਾ ਹੁੰਦਾ। ਉਹ ਕਿਸੇ ਬੰਦੇ ਨੇ ਸ਼ਿਕਾਇਤ ਕੀਤੀ, ਮਤਲਬ ਸਾਡੇ ਪਿੰਡ ਦਾ ਹੀ ਮਸਲਾ ਸੀ। ਉਹ ਕਹਿੰਦੇ ਯਾਰ ਮੈਨੂੰ ਫਲਾਣੇ ਘਰ ਨਾਲ ਨਹੀਂ ਰਲਾਉਂਦੇ। ਉਹ ਕੋਈ ਬੰਦਾ ਹੋਰ ਸਿਆਣਾ ਸੀਗਾ, ਉਹ ਕਹਿੰਦਾ ਯਾਰ ਤੂੰ ਉਹਨਾਂ ਸਿਰ ਨਾ ਲਾਂਭਾ ਦੇ, ਤੂੰ ਇਹ ਸੋਚ ਕਿ ਤੈਨੂੰ ਨਾਲ ਕਿਉਂ ਨਹੀਂ ਰਲਾਉਂਦੇ। ਤੂੰ ਕਲੇਸੀ ਹੋਏਗਾ, ਪਿੰਡ 'ਚ ਰੌਲੇਬਾਜ਼ ਹੋਏਗਾ, ਸਾਂਝੇ ਕੰਮਾਂ 'ਚ ਤੇਰੀ ਤੋਹੀਨ ਕੀਤੀ ਹੋਣੀ ਤੂੰ ਕਿਸੇ ਗੱਲ 'ਚ ਵੀ ਯਾਰ ਇਹ ਨਹੀਂ, ਮੈਂ ਨਹੀਂ ਐਂ ਕਰਨਾ, ਫਿਰ ਤਾਂ ਹੀ ਨਹੀਂ ਤੈਨੂੰ ਨਾਲ ਲਾਉਂਦੇ। ਇਹਨਾਂ ਦਾ ਵੇਲ ਹੈ ਕਿ ਲੋਕ ਤੁਹਾਡੇ ਸੱਦਿਆਂ ਨੂੰ ਵੀ ਕਿਉਂ ਨਹੀਂ ਆਉਂਦੇ। ਲੋਕ ਤਾਂ ਆਪੇ ਆਪ ਮਾਰ ਜਾਂਦੇ ਨੇ ਨਾ, ਤੁਸੀਂ ਦੱਸਿਆ ਹੀ ਹੈ। ਅਕਾਲੀ ਕਦੋਂ ਬੱਸਾਂ ਭੇਜਦੇ ਸੀ, ਕਾਲੀਆਂ ਦੀਆਂ ਰੇਲੀਆਂ 'ਚ ਲੋਕ ਆਪ ਮਾਰੇ ਜਾਂਦੇ ਸੀ। ਤੇ ਹੁਣ ਇਹ ਤਾਂ ਹੁਣ ਰਿਵਾਜ ਚੱਲੇ, ਇਹਨਾਂ ਦੇ ਦੌਰ 'ਚ ਕਾਲੀਆਂ ਨਹੀਂ ਚਲਾਇਆ, ਵੈਸੇ ਕਾਂਗਰਸੀਆਂ ਕਾਲੀਆਂ ਨੇ ਸਾਰਿਆਂ ਨੇ ਚਲਾਇਆ, ਇਹਨਾਂ ਨੇ ਵੀ ਗਾਂਹ ਤੋਰਤਾ, ਅੱਗੇ ਤੋਰਤਾ ਕੰਮ। ਸੋ ਇਹ ਜ਼ਰੂਰੀ ਨਹੀਂ ਹੁੰਦਾ ਦੂਜੇ ਧਿਰਾਂ ਮਾੜੀਆਂ ਨੇ, ਕਈ ਵਾਰੀ ਸਾਨੂੰ ਆਪ ਪੜਚੋਲ ਵੀ ਕਰਨੀ ਚਾਹੀਦੀ ਹੈ।